ਪੰਜਾਬੀ ਮੀਡੀਆ ਕਿਉਂ ਗੋਦੀ ਮੀਡੀਆ ਬਣਦਾ ਜਾ ਰਿਹਾ ਹੈ? ਇਹ ਚਰਚਾ ਕਿੱਥੋਂ ਚੱਲੀ? ਰਵੀਸ਼ ਦੇ ਅਸਤੀਫੇ ਤੋਂ ਬਾਅਦ ਗੋਦੀ ਮੀਡੀਆ ਦੇ ਵਿੱਚ ਚੰਦ ਜਿਹੜੇ ਲੋਕ ਬਚੇ ਸੀ ਗੱਲਬਾਤ ਕਰਨ ਦੇ ਲਈ ਲੋਕਾਂ ਦੀ, ਉਹ ਹੁਣ ਉਹਨਾਂ ਨੂੰ ਉਹ ਰਵੀਸ਼ ਕੁਮਾਰ ਪ੍ਰਾਈਮ ਟਾਈਮ ਦੇ ਵਿੱਚ ਨਹੀਂ ਮਿਲਣਗੇ। ਰਵੀਸ਼ ਕੁਮਾਰ ਅਸਤੀਫਾ ਦੇ ਚੁੱਕੇ ਨੇ। ਐਨਡੀਟੀਵੀ ਟੋਟਲੀ ਅਦਾਨੀ ਦੇ ਕੰਟਰੋਲ ਹੇਠ ਆ ਗਿਆ, ਜਿਹੜਾ ਕਿ ਵਿਸ਼ਵ ਦਾ ਤੀਜਾ ਸਭ ਤੋਂ ਵੱਧ ਅਮੀਰ ਆਦਮੀ ਹੈ। ਇਹਦੇ ਨਾਲ ਹੀ ਇੱਥੇ ਵੀ ਜਿਹੜੇ ਮੀਡੀਆ ਅਦਾਰੇ ਨੇ, ਖਾਸ ਕਰਕੇ CNN ਜਾਂ ਗੈਜਟਸ ਜਾਂ ਹੋਰ ਜਿੰਨੇ ਵੀ ਮੀਡੀਆ ਅਦਾਰੇ ਨੇ, ਉਹਨਾਂ ਨੇ ਲੇ-ਆਫਸ ਸ਼ੁਰੂ ਕਰ ਦਿੱਤੀਆਂ ਨੇ। ਤਾਂ ਇਹਨਾਂ 3 ਅਹਿਮ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰਾਂਗੇ। ਪੰਜਾਬੀ ਮੀਡੀਆ ਬਾਬਤ, ਹਿੰਦੀ ਗੋਦੀ ਮੀਡੀਆ ਬਾਬਤ ਤੁਸੀਂ ਆਪਣੀ ਰਾਏ, ਆਪਣਾ ਕਮੈਂਟ ਰੱਖ ਸਕਦੇ ਹੋ। ਉਹਦੇ ਨਾਲ-ਨਾਲ ਤੁਹਾਨੂੰ ਇੱਥੋਂ ਦੀ ਮੀਡੀਆ ਇੰਡਸਟਰੀ ਦੇ ਕੀ ਹਾਲ ਨੇ, ਇਹਦੇ ਬਾਰੇ ਚਰਚਾ ਕਰਾਂਗੇ। ਨਾਲ ਜੋੜਦੇ ਹਾਂ ਪਹਿਲਾਂ ਰਾਜਕਰਨਵੀਰ ਸਿੰਘ ਜੀ ਨੂੰ, ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਸੋ ਇਸ ਸੱਥ ਦੇ ਵਿੱਚ ਇਹੀ ਆਪਾਂ ਗੱਲਾਂ ਬਾਤਾਂ ਪ੍ਰਵੀਨ ਜਿਹੜੀਆਂ ਕਰਨੀਆਂ। ਸੋ ਮੀਡੀਆ ਦੇ ਨਾਲ ਖੁਦ ਆਪਾਂ ਜੁੜੇ ਹੋਏ ਹਾਂ। ਸੋ ਮੀਡੀਆ ਦੀ ਚਰਚਾ ਜਿਹੜੀ ਉਹ ਅੱਜ ਆਪਾਂ ਕਰਨ ਜਾ ਰਹੇ ਹਾਂ। ਭਾਰਤ ਦੇ ਮੀਡੀਆ ਦੇ ਉੱਤੇ ਹਰ ਇੱਕ ਦੀ ਜਿਹੜੀ ਨਜ਼ਰ ਆ ਉਹ ਰਹਿੰਦੀ ਹੋਈ ਆ ਵੀ ਉੱਥੇ ਕੀ ਚੱਲ ਰਿਹਾ, ਕਿਵੇਂ ਹੋ ਰਿਹਾ, ਕਿੱਦਾਂ ਆ। ਸੋ ਇੱਥੇ ਦੀ ਆਪਾਂ ਜੇ ਪਹਿਲਾਂ ਸ਼ੁਰੂਆਤ ਆਪਾਂ ਇੱਥੇ ਵਾਲੇ ਤੋਂ ਕਰ ਲੈਂਦੇ ਹਾਂ, ਫਿਰ ਆਪਾਂ ਰਵੀਸ਼ ਵੱਲ ਨੂੰ ਪ੍ਰਵੀਨ ਜਿਹੜਾ ਉਹ ਆਪਾਂ ਵੱਧਦੇ ਹਾਂ। ਰਿਸੈਸ਼ਨ ਦੇ ਦੌਰ ਦੇ ਵਿੱਚ ਜੌਬਾਂ ਜਿਹੜੀਆਂ ਉਹ ਜਾਣੀਆਂ, ਇਹ ਆਮ ਜੀ ਜਿਹੜੀ ਇਹ ਗੱਲ ਹੁੰਦੀ ਆ। ਪਰ ਏਡੇ ਵੱਡੇ ਜਿਹੜੇ ਮੀਡੀਆ ਅਦਾਰੇ ਦੇ ਦੁਆਰਾ ਅਚਾਨਕ ਸੈਂਕੜੇ ਜੌਬਾਂ ਜਿਹੜੀਆਂ ਉਹ ਕੱਟ ਦੇਣੀਆਂ, ਉਸ ਦੇ ਵਿੱਚ ਰਿਸੈਸ਼ਨ ਦੇ ਡਰ ਨੂੰ ਹੋਰ ਉਹ ਪੁਖਤਾ ਕਰਦੀ ਆ। ਤੇ ਨਾਲੇ ਨਾਲ ਜਿਹੜੇ ਮੀਡੀਆ ਦੇ ਜਿਹੜੇ ਭਵਿੱਖ ਆ ਉਸ ਉੱਤੇ ਵੀ ਕਈ ਜਿਹੜੇ ਸਵਾਲ ਆ ਇਸ ਦੇ ਵਿੱਚ ਜਿਹੜੇ ਉਹ ਲੱਗਦੇ ਨੇ। CNN ਨੇ ਅੱਜ ਕਹਿੰਦੇ 400 ਦੇ ਤਕਰੀਬਨ, ਥੋੜ੍ਹੀਆਂ ਜਿਹੀਆਂ ਉਸ ਤੋਂ ਘੱਟ ਜੌਬ ਕੱਟਸ ਜਿਹੜੀਆਂ ਕੀਤੀਆਂ। CNN ਇੱਕ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਵੀ ਚਰਚਿਤ ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਜਿਹੜੇ ਚੈਨਲਸ ਦੇ ਵਿੱਚੋਂ ਇੱਕ ਸੀ। ਹੁਣ ਜਿਹੜੀ ਉਹ ਇਹ ਨੰਬਰਸ ਦੀ ਜਿਹੜੀ ਗੇਮ ਆ ਉਸ ਦੇ ਵਿੱਚ ਉਹ ਪਿੱਛੇ ਰਹਿ ਗਏ ਨੇ। ਫੌਕਸ ਵਾਲਿਆਂ ਨੇ ਇਸ ਚੀਜ਼ ਦੇ ਵਿੱਚ ਬਾਜੀ ਜਿਹੜੀ ਉਸ ਚੀਜ਼ 'ਚੋਂ ਮਾਰੀ ਹੈਗੀ ਆ। ਤੇ ਇਹਨਾਂ ਨੇ ਰੀਸੈਂਟਲੀ ਕਾਫੀ ਕੁਛ ਜਿਹੜੇ ਚੇਂਜਿਸ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਤੇ ਹੁਣ ਇਹਨਾਂ ਨੇ ਇੱਕ HLN ਇਹਨਾਂ ਦਾ ਆਪਣਾ ਨੈਟਵਰਕ ਹੁੰਦਾ ਸੀ, ਉਸਨੂੰ ਬੰਦ ਕਰ ਦਿੱਤਾ ਆ। ਤੇ ਸੈਂਕੜੇ ਜਿਹੜੇ ਸਟਾਫਰਸ ਆ ਉਹਨਾਂ ਦੀ ਜਿਹੜੀ ਜੌਬ ਆ ਉਹ ਘੱਟ ਕੀਤੀ ਆ। ਸੋ ਇਹ ਵਾਰਨਰ ਬ੍ਰਦਰਜ਼ ਡਿਸਕਵਰੀ ਦੇ ਨਾਲ ਹੀ ਜੁੜਿਆ ਹੋਇਆ ਇਹ ਨੈਟਵਰਕ, ਉਹਨਾਂ ਦੇ ਅੰਡਰ ਹੀ ਆਉਂਦਾ ਆ। ਸੋ ਕਾਸਟ ਕਟਿੰਗ ਦੇ ਵਜੋਂ ਜਿਹੜਾ ਇਸ ਨੂੰ ਦੇਖਿਆ ਜਾ ਰਿਹਾ ਆ। CNN ਦੇ ਜਿਹੜੇ CEO ਕ੍ਰਿਸ ਲਿਚਟ ਜਿਹੜੇ ਆ, ਉਹਨਾਂ ਨੇ ਮੈਮੋ ਘੱਲਿਆ ਆਪਣੇ ਜਿਹੜੇ ਰਹਿ ਗਏ ਜਿਹੜੇ ਸਟਾਫਰਸ ਆ ਉਹਨਾਂ ਨੂੰ, ਵੀ ਇਹ ਜਿਹੜੀਆਂ ਅਸੀਂ ਕੱਟ ਜਿਹੜੀਆਂ ਉਹ ਕਰਨ ਜਾ ਰਹੇ ਹਾਂ। ਕੇਬਲ ਨਿਊਜ਼ ਨੈਟਵਰਕ ਦੇ ਨਾਮ ਦੇ ਨਾਲ ਮਸ਼ਹੂਰ ਹੋਇਆ ਇਹ ਜਿਹੜਾ CNN ਚੈਨਲ ਆ, ਹੁਣ ਲੈਫਟ ਲੀਨਿੰਗ ਜਿਹੜਾ ਆ ਉਹ ਚੈਨਲ ਦੇ ਵਜੋਂ ਜਾਣਿਆ ਜਾਂਦਾ ਆ। ਤੇ 4400 ਦੇ ਤਕਰੀਬਨ ਇਹਨਾਂ ਦੇ ਇੰਪਲਾਈਜ਼ ਆ। ਸੋ ਇੱਥੇ ਵੀ ਉੱਦਾਂ ਵੈਸੇ ਜੇ ਦੇਖਿਆ ਜਾਵੇ ਨਾ ਪ੍ਰਵੀਨ, ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜਾ ਇਹ ਮੀਡੀਆ ਆ ਉਹ ਇੱਕ ਲਾਈਨ ਜਿਹੜੀ ਉਹ ਫੜ ਲੈਂਦਾ ਆ। ਕਹਿੰਦੇ ਸਾਰੇ ਆ ਅਸੀਂ ਫੇਅਰ ਆ, ਅਸੀਂ ਸਾਰਾ ਕੁਛ ਸੈਂਟਰ ਦੇ ਵਿੱਚ ਰਹਿ ਕੇ, ਨਿਊਟਰਲ ਰਹਿ ਕੇ ਕਰਦੇ ਆ, ਪਰ ਲਾਈਨ ਕੋਈ ਨਾ ਕੋਈ ਕਿਸੇ ਨਾ ਕਿਸੇ ਨੇ ਜਿਹੜੀ ਆ ਤਕਰੀਬਨ ਆ ਉਹ ਫੜੀ ਹੁੰਦੀ ਆ। ਇਸ ਤੋਂ ਪਹਿਲਾਂ ਇਹ ਜਿਹੜੀਆਂ ਖਬਰਾਂ ਆ ਰਹੀਆਂ ਸੀਗੀਆਂ ਵੀ CNN ਲੇ-ਆਫਸ ਜਿਹੜੀ ਆ ਉਹ ਪਲਾਨ ਕਰ ਰਿਹਾ ਹੈਗਾ ਆ। ਟੈਕ ਇੰਡਸਟਰੀ ਦੇ ਵਿੱਚ ਧੜਾ-ਧੜ ਹੋ ਰਹੀਆਂ ਲੇ-ਆਫਸ ਤੋਂ ਬਾਅਦ ਦੇ ਵਿੱਚ CNN ਦੇ ਵਿੱਚ ਆਈ ਜਿਹੜੀ ਇਹ ਲੇ-ਆਫ ਜਿਹੜੀ ਹੈਗੀ ਆ, ਉਹਨੇ ਜ਼ਰੂਰ ਇੱਕ ਵਾਰੀ ਫੇਰ ਕਹਿ ਸਕਦੇ ਆ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ, ਕਈ ਸ਼ੰਕੇ ਜਿਹੜੇ ਉਹ ਖੜੇ ਕਰ ਦਿੱਤੇ ਆ। ਤੇ ਜਿਹੜਾ ਰਿਸੈਸ਼ਨ ਦਾ ਦੌਰ ਆ ਰਿਹਾ ਆ, ਇਨਫਲੇਸ਼ਨ ਕਾਬੂ ਜਿਹੜੀ ਉਹ ਨਹੀਂ ਆ ਰਹੀ, ਲੋਕ ਘੱਟ ਖਰਚਾ ਕਰ ਰਹੇ ਆ, ਤੇ ਵੱਡੇ ਵੱਡੇ ਅਦਾਰਿਆਂ ਨੂੰ ਵੀ ਆਪਣੀਆਂ ਕਹਿ ਲਓ ਵੀ ਭਵਿੱਖ ਦੀਆਂ ਨੀਤੀਆਂ ਨੂੰ ਮੁੜ ਵਿਚਾਰਨ ਦੇ ਲਈ ਇਸ ਨੇ ਮਜਬੂਰ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਜਿਹੜਾ HLN ਇਹਨਾਂ ਦਾ ਨੈਟਵਰਕ ਸੀਗਾ, ਉਹ ਕਹਿੰਦੇ ਵੀ ਉਸ ਨੂੰ ਜਿਹੜਾ ਹੁਣ ਉਸਦੀ ਲਾਈਵ ਪ੍ਰੋਗਰਾਮਿੰਗ ਆ ਉਹ ਬੰਦ ਕਰਨ ਜਿਹੜੇ ਉਹ ਜਾ ਰਹੇ ਨੇ। ਤੇ ਉਹਦੀ ਥਾਂ ਤੇ ਜਿਹੜਾ CNN ਦਿਸ ਮਾਰਨਿੰਗ ਪ੍ਰੋਗਰਾਮ ਹੋਊਗਾ, ਉਹ ਉਸੇ ਤਰੀਕੇ ਦੇ ਨਾਲ ਉਹਦੀ ਥਾਂ ਦੇ ਉੱਤੇ ਉਹ ਜਿਹੜਾ ਉਹ ਚੱਲੇਗਾ। ਬਾਕੀ ਜਿਹੜੇ ਵਾਰਨਰ ਬ੍ਰਦਰ ਡਿਸਕਵਰੀ ਵਾਲੇ ਆ, ਉਹ ਉਹਨਾਂ ਦੇ ਅੰਡਰ ਜਿਹੜੀ ਉਹਨਾਂ ਦੀ ਕ੍ਰਾਈਮ ਵਾਲੀ ਪ੍ਰੋਗਰਾਮਿੰਗ ਸੀ ਉੱਧਰਲੇ ਪਾਸੇ ਨੂੰ ਜਿਹੜੀ ਉਹ ਜਾ ਰਹੀ ਆ। ਸੋ ਰੀਆਰਗੇਨਾਈਜੇਸ਼ਨ ਜਿਹੜੀ ਹੋ ਰਹੀ ਆ CNN ਦੇ ਇੰਟਰਨੈਸ਼ਨਲ
ਬਿਊਰੋ ਜਿਹੜਾ ਹੈਗਾ ਆ ਉਸ ਦੇ ਵਿੱਚ ਵੀ, ਜਿਹੜਾ ਸਪੈਨਿਸ਼ ਬਿਊਰੋ ਹੈਗਾ ਆ ਉਸ ਦੇ ਵਿੱਚ ਵੀ। ਸੋ ਕਾਫੀ ਕੁਛ ਪ੍ਰਵੀਨ ਜਿਹੜਾ ਇਸ ਅਦਾਰੇ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਆ। ਰੀਸੈਂਟਲੀ ਇਹਨਾਂ ਦਾ ਹੀ ਇੱਕ ਹੋਸਟ, ਕਾਫੀ ਇਸ ਟਾਈਮ ਚਰਚਿਤ ਹੋਸਟ ਆ, ਉਹਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਵੀ ਅਸੀਂ ਲਿਬਰਲ ਵਿਊ ਵਾਲੇ ਨਹੀਂ ਆ, ਜਦਕਿ ਲੋਕ ਇਦਾਂ ਨਹੀਂ ਦੇਖਦੇ। ਲੋਕ ਮੋਸਟਲੀ ਜਿਹੜਾ CNN ਨੂੰ ਇੱਕ ਲਿਬਰਲ ਲੈਫਟ ਲੀਨਿੰਗ ਚੈਨਲ ਦੇ ਵਜੋਂ ਦੇਖਣ ਲੱਗ ਗਏ। ਕਿਸੇ ਟਾਈਮ ਦੇ ਉੱਤੇ ਸੈਂਟਰ ਦੇ ਵਿੱਚ ਹੁੰਦੇ ਸੀਗੇ, ਪਰ ਹੁਣ ਨਹੀਂ ਆਪਾਂ ਕਹਿ ਸਕਦੇ। ਸੇਮ ਥਿੰਗ ਜਿੱਦਾਂ ਫੌਕਸ ਵਾਲੇ ਵੀ ਫੇਅਰ ਤੇ ਇਦਾਂ ਕਹਿੰਦੇ ਆ, ਉਹ ਵੀ ਆਪਾਂ ਨੂੰ ਪਤਾ ਵੀ ਉਹ ਰਾਈਟ ਅਲਾਈਨਡ ਜਿਹੜੇ ਆ ਉਸ ਦੇ ਨਾਲ ਜਿਹੜੇ ਚੱਲ ਕੇ ਜਿਹੜਾ ਉਸ ਹਿਸਾਬ ਦੇ ਨਾਲ ਚੱਲਦੇ ਆ। ਅਮਰੀਕਾ ਦੇ ਵਿੱਚ ਵੀ ਇਸ ਟਾਈਮ ਇਹ ਵੈਕਿਊਮ ਪੂਰੀ ਤਰ੍ਹਾਂ ਕ੍ਰੀਏਟ ਹੋ ਚੁੱਕਾ ਆ ਵੀ ਜਿਹੜਾ ਸੈਂਟਰ ਦੇ ਵਿੱਚ ਆ, ਜਿਹੜਾ ਦੋਨੋਂ ਪਾਸੇ ਦੀ ਜਿਹੜੀ ਗੱਲ ਕਰੇ ਜਾਂ ਆਮ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਉਹਦੇ ਵਿੱਚ ਗੱਲ ਹੋਵੇ, ਉਹ ਇੱਕ ਵੈਕਿਊਮ ਕ੍ਰੀਏਟ ਇਸ ਟਾਈਮ ਹੋਇਆ ਆ। ਆਲਦੋ ਦੋਨੋਂ ਜਾਣੇ ਕਹਿੰਦੇ ਜ਼ਰੂਰ ਆ, ਪਰ ਜਿਹੜਾ ਬੰਦਾ ਦੇਖਦਾ ਆ ਉਹ ਕਿਤੇ ਨਾ ਕਿਤੇ ਸਮਝਦਾ ਆ ਵੀ ਇਹਨਾਂ ਦੇ ਝੁਕਾਵ ਜਿਹੜੇ ਉਹ ਕਿਸ ਪਾਸੇ ਵੱਲ ਨੂੰ ਹਨ। ਹਾਂਜੀ, ਬਿਲਕੁਲ। ਜੱਜ ਆਡੀਅנס ਤੋਂ ਵੱਡਾ ਜੱਜ ਕੋਈ ਹੁੰਦਾ ਨਹੀਂ, ਦਰਸ਼ਕ ਤੋਂ ਵੱਡਾ। ਜੀ 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 ਬਿਲਕੁਲ। ਸੋ ਆਡੀਅנס ਤੋਂ ਵੱਡਾ ਕੋਈ ਜੱਜ ਨਹੀਂ ਹੈ ਰਾਜਕਰਮਵੀਰ ਸਿੰਘ ਜੀ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਆਪਣੇ ਦਰਸ਼ਕਾਂ ਨੂੰ ਵੀ ਕਿ ਪੰਜਾਬੀ ਮੀਡੀਆ ਤੇ ਵੀ ਚਰਚਾ ਕਰਾਂਗੇ। ਜਿਹੜਾ ਪੰਜਾਬੀ ਮੀਡੀਆ ਨੈੱਟ ਕੇ ਕਿਸਾਨੀ ਅੰਦੋਲਨ ਦੇ ਦਰਮਿਆਨ ਕਿਸਾਨਾਂ ਦੀ, ਨੌਜਵਾਨਾਂ ਦੀ ਗੱਲ ਕਰਦਾ ਸੀ, ਅੱਜ ਉਸ ਮੀਡੀਆ ਤੇ ਇਲਜ਼ਾਮ ਕਿਉਂ ਲੱਗ ਰਹੇ ਨੇ ਕਿ ਭਾਈ ਇਹ ਮੀਡੀਆ ਹੁਣ ਸਰਕਾਰ ਪੱਖੀ ਹੋ ਗਿਆ ਪੰਜਾਬ ਦਾ। ਜੇ ਵੱਡੇ ਪੱਧਰ ਤੇ ਗੋਦੀ ਮੀਡੀਆ ਤੇ ਇੱਥੇ ਇੱਕ ਕੇਜੀ ਮੀਡੀਆ ਵੀ ਸ਼ਬਦ ਜਿਹੜਾ ਉਹ ਆ ਚੁੱਕਿਆ ਹੈ। ਤੇ ਨਾਲ ਇਹ ਵੀ ਚਰਚਾ ਕਰਾਂਗੇ ਰਵੀਸ਼ ਕੁਮਾਰ ਦੇ ਜਿਹੜੇ ਅਸਤੀਫੇ ਬਾਰੇ। ਉਹਦੇ ਚ ਟੈਕਨੀਕਲੀ ਗਰਾਊਂਡ ਤੇ ਕਿੱਥੇ ਮਜਬੂਰ ਹੋਣੇ ਪਏ ਪਰਨੋ ਰਾਏ ਨੂੰ, NDTV ਤੋਂ ਬਾਹਰ ਨਿਕਲਣ ਦੇ ਲਈ ਰਵੀਸ਼ ਕੁਮਾਰ ਨੂੰ। ਪਰ ਲੇ ਆਫਸ ਦੀ ਜਿੱਥੇ ਤੁਸੀਂ ਜ਼ਿਕਰ ਕੀਤਾ ਰਾਜਕਰਮਵੀਰ ਸਿੰਘ ਜੀ, ਉਹਦੇ ਵਿੱਚ ਪੈਰਾਮਾਊਂਟ ਗਲੋਬਲ ਵਾਲਿਆਂ ਨੇ ਵੀ ਪਿਛਲੇ ਦਿਨੀ ਜਿਹੜਾ ਉਹ ਜੌਬ ਕੱਟ ਆ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਤੇ ਇਹਨਾਂ ਨੇ ਜਿਹੜੇ ਸੇਲਸ ਵਾਲੇ ਸੀ ਜਾਂ ਹੋਰ ਡਿਪਾਰਟਮੈਂਟ ਸੀਗੇ ਜਿਹੜੇ, ਉਹਨਾਂ ਦੇ ਵਿੱਚ ਜੌਬ ਕੱਟ ਕੀਤੀਆਂ ਨੇ। ਇਸੇ ਤਰ੍ਹਾਂ ਵਾਲਟ ਡਿਜ਼ਨੀ ਕੰਪਨੀ ਵਾਲਿਆਂ ਨੇ ਵੀ ਜਿਹੜਾ ਉਹ ਲੇ ਆਫ ਜਿਹੜੀਆਂ ਪਿਛਲੇ ਵੀਕ ਦੇ ਵਿੱਚ ਹੀ ਅਨਾਉਂਸ ਕਰਤੀਆਂ ਸੀਗੀਆਂ, ਤੇ ਉਹਨਾਂ ਦੀ ਹਾਇਰਿੰਗ ਜਿਹੜੀ ਆ ਉਹ ਕਾਫੀ ਟਾਈਮ ਤੋਂ ਰੁਕੀ ਹੋਈ ਆ, ਫਰੀਜ਼ ਆ। ਤੇ ਇਹ ਵੀ ਜਿਹੜੇ ਬਚੇ ਇੰਪਲਾਈਜ਼ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੈਲਰੀ ਆ ਉਹਦੇ ਵਿੱਚ ਕੱਟ ਜਿਹੜਾ ਉਹ ਕਹਿਣ ਦਾ ਇਹਨਾਂ ਨੇ ਇਸ਼ਾਰਾ ਉਹ ਕਰ ਦਿੱਤਾ ਹੈ। ਇਸੇ ਤਰ੍ਹਾਂ ਕੌਮਕਾਸਟ, ਇਸੇ ਤਰ੍ਹਾਂ ਰੋਕੂ ਵਾਲਿਆਂ ਨੇ ਵੀ ਜਿਹੜਾ ਉਹ ਕੀਤਾ ਹੋਇਆ। ਗੈਡਟਸ ਇੱਕ ਬਹੁਤ ਵੱਡਾ ਅਖਬਾਰ ਹੈ, ਅਮਰੀਕਾ ਦਾ ਮੰਨਿਆ ਜਾਂਦਾ ਹੈ, ਮਾਫ ਕਰਨਾ ਗੈਨਟ, ਤਾਂ ਉਹਨਾਂ ਨੇ ਵੀ ਜਿਹੜਾ ਉਹ ਸੈਲਰੀਜ਼ ਦੇ ਵਿੱਚ ਕੱਟ ਆਫ ਜਾਂ ਕਹਿ ਲਓ ਲੇ ਆਫਸ ਦੇ ਵੱਲ ਇਸ਼ਾਰਾ ਕੀਤਾ। ਲੰਘੇ ਦਿਨੀ ਵੀ ਉਹਨਾਂ ਨੇ ਲੇ ਆਫ ਕੀਤੀਆਂ ਨੇ। 3440 ਉਹਨਾਂ ਦੇ ਕੁੱਲ ਮੁਲਾਜ਼ਮ ਨੇ ਤੇ 6% ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੱਟ ਲਾ ਦੇਵਾਂਗੇ। ਗੈਨਟ ਇੱਕ ਬਹੁਤ ਵੱਡੀ ਚੇਨ ਹੈ ਅਖਬਾਰਾਂ ਦੀ, ਜਿਹੜੇ ਤੇ ਉੱਥੇ ਵੀ US ਦਾ ਕਾਫੀ ਵੱਡਾ ਅਖਬਾਰ ਦਾ ਜਿਹੜਾ ਗਰੁੱਪ ਹੈ ਇਹਨਾਂ ਨੂੰ ਮੰਨਿਆ ਜਾਂਦਾ, ਤੇ ਉਹਨਾਂ ਨੇ ਵੀ ਜਿਹੜਾ 3440 ਦੇ ਵਿੱਚ 6% ਆਉਣ ਵਾਲੇ ਦਿਨਾਂ ਦੇ ਵਿੱਚ ਕੱਟ ਆਫ ਦਾ ਇਸ਼ਾਰਾ ਜਿਹੜਾ ਉਹ ਕੀਤਾ ਆ। ਸੋ ਇਹ ਮੀਡੀਆ ਦੀ, ਇੱਥੋਂ ਦੇ ਮੀਡੀਆ ਦੀਆਂ ਜਾਣਕਾਰੀਆਂ ਸੀਗੀਆਂ। ਸੌਰੀ ਪ੍ਰਵੀਨ, ਇਸੇ ਦੇ ਵਿੱਚ ਮੈਂ ਐਡ ਕਰਦਾ ਜਾਵਾਂ, ਵਾਸ਼ਿੰਗਟਨ ਪੋਸਟ ਕਾਫੀ ਮੰਨਿਆ ਵੱਡਾ ਅਦਾਰਾ ਆ, ਉਹ ਆਪਣੀ ਸੰਡੇ ਮੈਗਜ਼ੀਨ, ਅਵਾਰਡ ਵਿਨਿੰਗ ਸੰਡੇ ਮੈਗਜ਼ੀਨ ਆ, ਉਹ ਵੀ ਬੰਦ ਕਰਨ ਜਾ ਰਿਹਾ ਆ। ਸੋ ਇਹ ਵੀ ਆ। ਉਧਰ ਜਿਹੜਾ NPR ਨੈਸ਼ਨਲ ਪਬਲਿਕ ਰੇਡੀਓ ਆ, ਉਹਨਾਂ ਨੇ ਅਨਾਉਂਸ ਕਰ ਦਿੱਤਾ ਵੀ ਅਸੀਂ ਟੋਟਲ ਹਾਇਰਿੰਗ ਫਰੀਜ਼, ਯਾਨੀ ਕਿ ਹੋਰ ਕੋਈ ਨਵਾਂ ਜਿਹੜਾ ਆ ਉਹ ਐਡ ਜਿਹੜਾ ਉਹ ਨਹੀਂ ਕਰਾਂਗੇ। ਸੋ ਸਾਰੇ ਹੀ ਅਦਾਰੇ, ਹੁਣ ਤੁਸੀਂ ਦੇਖੋ ਮੀਡੀਆ ਤੋਂ ਲੈ ਕੇ ਟੈਕ ਇੰਡਸਟਰੀ ਤੱਕ, ਇਹਦਾ ਮਤਲਬ ਵਿੱਚ ਹੀ ਸਮਾਲ, ਵਿੱਚ ਹੀ ਮੀਡੀਅਮ, ਵਿੱਚ ਹੀ ਲਾਰਜ ਕਾਰਪੋਰੇਸ਼ਨਸ, ਇਹ ਸਾਰੀਆਂ ਦੀਆਂ ਸਾਰੀਆਂ ਕਾਰਪੋਰੇਸ਼ਨਸ ਆ, ਉਹਨਾਂ ਨੇ ਕਾਸਟ ਕਟਿੰਗ ਮੈਜਰਸ ਦੇ ਉੱਤੇ ਤੇਜ਼ੀ ਜਿਹੜੀ ਉਹ ਲਿਆ ਦਿੰਦੀ ਆ। ਇਹ ਨਾ ਸੋਚਿਆ ਜਾਵੇ ਵੀ ਸਿਰਫ ਇੱਕ ਅਸੀਂ ਜਿਹੜਾ ਮੀਡੀਆ ਦੇ ਪੱਖ ਤੋਂ ਜਿਹੜਾ ਉਹ ਦੱਸ ਰਹੇ ਹਾਂ, ਇਹ ਆਪਾਂ ਨੂੰ ਇੱਕ ਇਕਨੋਮਿਕ ਸਥਿਤੀ ਦਾ ਵੀ ਮੁਲਾਂਕਣ ਕਰਨ ਦਾ ਮੌਕਾ ਮਿਲਦਾ ਹੈ। ਇੱਥੇ ਆਪਾਂ ਨੂੰ ਇਹ ਜਿਹੜੀ ਸੂਈ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ, ਉਸ ਦਾ ਜਿਹੜਾ ਇਹ ਪਤਾ ਲੱਗ ਰਿਹਾ ਹੈਗਾ ਆ। ਜਰਨਲਿਸਟ ਦੇ ਲਈ ਬੈਡ ਵਿੰਟਰ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਉਹ ਆਈ ਆ। ਸੋ ਇਹ ਸਿਆਲ ਦੇ ਵਿੱਚ ਕਈਆਂ ਨੂੰ ਠੰਡੇ ਜਿਹੜੇ ਆ ਬਰਫ਼ ਦੇ ਵਿੱਚ ਲੱਗਣਾ ਪੈਣਾ ਆ। ਸੋ ਕਈ ਕੰਪਨੀਆਂ ਤੇ ਕਈ ਇੱਦਾਂ ਦੇ ਜਿਹੜੇ ਅਦਾਰੇ ਆ, ਉਹਨਾਂ ਦਾ ਕੰਮ ਜਿਹੜਾ ਉਹ ਚੱਲ ਰਿਹਾ ਆ। ਬਾਕੀ ਰਹੀ ਗੱਲ ਆਪਾਂ ਆਪਣੀ ਵੀ ਜੇ ਨਾਲ ਹੀ ਗੱਲ ਕਰਦੇ ਜਾਈਏ, ਇਹ ਜਿਹੜਾ ਸਾਰਾ ਕੁਛ ਹੈ ਇਹ ਉਦੋਂ ਹੀ ਦੇਰ ਤੱਕ ਹੀ ਜਿਹੜਾ ਉਹ ਚੱਲਦਾ ਰਹਿੰਦਾ ਜਿੰਨੀ ਦੇਰ ਤੱਕ ਸਪੋਰਟ, ਐਡਵਰਟਾਈਜ਼ਰ ਤੇ ਸਾਰੇ ਜਾਣੇ ਜਿਹੜੇ ਚੱਲਦੇ ਆ। ਕਿਉਂਕਿ ਇਹ ਨਹੀਂ ਹੁੰਦਾ ਵੀ ਕੋਈ ਵੀ ਜਿਹੜਾ ਅਦਾਰਾ ਆ ਇਹ ਜਿਹੜੇ ਆਰਥਿਕ ਸੰਕਟਾਂ ਤੋਂ ਜਿਹੜਾ ਉਹ ਬਾਹਰ ਹੁੰਦਾ ਆ। ਸੋ ਇਹ ਸਪੋਰਟਸ ਜਿੱਦਾਂ ਤੁਸੀਂ ਕਰ ਰਹੇ ਆ, ਚਾਹੇ
ਤੁਸੀਂ ਵੱਖ-ਵੱਖ ਢੰਗ ਦੇ ਨਾਲ ਜਿਹੜਾ ਤੁਸੀਂ ਸਪੋਰਟ ਕਰਦੇ ਹੋ, ਉਸ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਐਡਵਰਟਾਈਜ਼ਰਸ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਇਹਨਾਂ ਸਾਰਿਆਂ ਦੇ ਹੀ ਜੀ, ਜਿਹੜੇ ਸਮਰਥਨ ਦੇ ਨਾਲ, ਸਹਿਯੋਗ ਦੇ ਨਾਲ ਹੀ ਅਦਾਰੇ ਨੂੰ ਚੱਲਦਾ ਰੱਖਣਾ ਜਿਹੜਾ ਆ ਉਹ ਇੱਕ ਵੱਡਾ ਕਾਰਜ ਹੁੰਦਾ ਆ। ਤੇ ਆਉਣ ਵਾਲੇ ਦਿਨਾਂ 'ਚ ਰਿਸੈਸ਼ਨ ਦੇ ਦਿਨਾਂ ਦੇ ਵਿੱਚ ਕਿੱਦਾਂ ਦੇ ਹਾਲਾਤ ਰਹਿਣਗੇ, ਇਹ ਪ੍ਰਵੀਨ ਇਹ ਸਭ ਕਿਆਸ ਰਹੀਆਂ ਨੇ, ਪਰ ਇਹ ਆ ਵੀ ਚਲੋ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਤੁਹਾਡੇ ਲਈ ਇਹ ਜਿਹੜੀਆਂ ਸੇਵਾਵਾਂ ਆ ਲਗਾਤਾਰ ਦਿੰਦੇ ਰਹੀਏ, ਪਰ ਇਹ ਆ ਵੀ ਤੁਹਾਡੀ ਸਪੋਰਟ ਦੀ ਹਮੇਸ਼ਾ ਸਾਨੂੰ ਜ਼ਰੂਰਤ ਰਹੇਗੀ।